ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਮੇਰਾ ਸੋਹਣਾ ਸ਼ਹਿਰ ਲਾਹੌਰ ਦੇ ਇਸ ਇਲਾਕਾ ਕਨਾਲ ਵਿਊ ਦੇ ਵਿੱਚ ਅਸੀਂ ਆਏ ਹਾਂ, ਜਿੱਥੇ ਇੱਕ ਲੇਡੀ ਫੈਂਸੀਅਰ ਨੇ ਤੇ ਮਾਸ਼ਾਅੱਲਾ ਜਿਨ੍ਹਾਂ ਨੇ ਲਵ ਬਰਡਸ ਵੀ ਲਗਾਏ ਨੇ, ਡਵ ਵੀ ਲਗਾਈ ਹੈ, ਪਿਓਰ ਐਗਰੀਕਲਚਰਿਸਟ। ਤੇ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ मोहतरमा रिदा ज़हरा साहबा ਨਾਲ। अस्सलाम वालेकुम मैम। जी वालेकुम अस्सलाम। आप भी खैरियत ਨਾਲ ਹੋ ਤੁਸੀਂ? अल्हम्दुलिल्लाह, अल्लाह का शुक्र है। ਪੰਜਾਬੀ ਬੋਲਦੇ ਹੋ ਕਿ ਦਿੱਕਤ ਨਹੀਂ ਹੋਏਗੀ? मुश्किल हो जाएगी थोड़ी सी। ਚਲੋ ਜੈਸੀ ਬੋਲੀ ਜਾਂਦੀ ਹੈ, ਕਿਉਂਕਿ ਅਸੀਂ ਜਨੂਬੀ ਪੰਜਾਬ ਵੱਲ ਜ਼ਿਆਦਾ ਫੋਕਸ ਕੀਤਾ ਹੈ ਤੇ ਉੱਥੋਂ ਦੇ ਦਿਹਾਤ ਤੇ ਕਸਬਿਆਂ ਦੇ ਲੋਕ ਪੰਜਾਬੀ ਸੁਣਨਾ ਪਸੰਦ ਕਰਦੇ ਨੇ। ਤੇ ਤੁਸੀਂ ਅਗਰ ਪੰਜਾਬੀ ਬੋਲੋਗੇ ਤੇ ਉਹਨਾਂ ਵਾਸਤੇ ਆਸਾਨੀ ਹੋਏਗੀ। ਖੈਰ ਤੁਸੀਂ ਉਰਦੂ ਵੀ ਬੋਲੋਗੇ ਤੇ ਕੋਈ ਮਸਲਾ ਨਹੀਂ। ਅੱਛਾ ਮੈਮ, ਇਹ ਦੱਸੋ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇਹ ਸ਼ੌਕ ਕੀਤੇ ਹੋਏ? अच्छा, सब तो पहले तो हर लैंग्वेज की अपनी एक रिस्पैक्ट है, तो मैं पंजाबी नाल शुरू जरूर कर लैनी हाँ, पर विच मैं माजरत कर लवांगी जिथे मेरे तो बोली नहीं जाएगी। ਉਹਦੇ ਲਈ मेरी अपनी नाअहली समझ लो कि बस किसी वजह तो सारी ज़िंदगी जिस माहौल च रहे उत्थे बहुत ज़्यादा लैंग्वेजेस नू एक्सप्लोर नहीं कर सके। तो खैर माजरत इन एडवांस, अगर किसी को बुरा लगे मेरा लहजा या मेरे अल्फाजों का चुनाव, किसी को लगे कि मेरा ठीक नहीं है, तो पहले ही एडवांस माजरत। दूसरी गल है कि कदों तो हाँ मैं एग्रीकल्चरिस्ट, तो मैनू लगता है कि जी जिहड़ा एग्रीकल्चरिस्ट बाय हार्ट होंदा है ना जी, वो शुरू तो होंदा है। मेरी तालीम, मेरी अपब्रिंगिंग ते हुण जिहड़ी मैं जॉब करदी पई हूँ, वो सारा कुछ एक एमैलगम है बीइंग नेचर और नेचर लवर होने दा। ते इस वास्ते मैं ते हमेशा तो ही परिंदे रखे भी ने, मैं नेचर नाल मुहब्बत भी कीती है, ते हुण मैं इनू एज अ प्रोफैशन भी लेके चल रही हूँ। ਯਾਨੀ ਕਿ ਤੁਸੀਂ ਬਚਪਨ ਤੋਂ ਇਹ ਸ਼ੌਕ ਕਰ ਰਹੇ ਹੋ? जी अल्हम्दुलिल्लाह। ਤੇ ਐਜ਼ ਅ ਪ੍ਰੋਫੈਸ਼ਨਲ ਬਿਜ਼ਨਸ ਦੀ ਨੀਅਤ ਨਾਲ ਕਿਦੋਂ ਤੋਂ ਆਏ? बिजनेस की नीयत नाल है कोई पिछले 4-5 सालों तो। 2018-19 ਤੋਂ? हाँ जी ਤੇ ਸਟਾਰਟਿੰਗ ਲਵ ਬਰਡ ਤੋਂ ਕੀਤੀ ਸੀ ਜਾਂ ਡਵ ਤੋਂ? जी, मेरा इरादा, मैं रिसर्च ते लव बर्ड ते बहुत कीती सी, पर मैं पहले डव खरीदी सी ते उस तो बाद फिर मैं लव बर्ड इकट्ठे करने शुरू कीते सन। उस तो पहले पर ए आखिरी या ए पहले बर्ड्स नहीं सन मेरे घर च। उदों साडे घर च तीतर ते खुमरे माशाअल्लाह होर बड़े सारे बर्ड्स सन मौजूद सन। ਬਹੁਤ ਅੱਛੇ ਜੀ, ਯਾਨੀ ਕਿ ਕੁਦਰਤ ਦੇ ਨਾਲ ਸ਼ੁਰੂ ਤੋਂ ਹੀ ਮੁਹੱਬਤ ਹੈਗੀ ਹੈ। ਜੀ ਹਾਂ। ਇਹੀ ਤੇ ਖੂਬਸੂਰਤੀ ਹੈ ਜਨਾਬ ਐਗਰੀਕਲਚਰ ਦੀ, ਕਿ ਤੁਸੀਂ ਕਿਸੇ ਵੀ ਪਰਿੰਦੇ ਦਾ ਸ਼ੌਕ ਕਰੋ, ਉਹਨੂੰ ਪਾਲੋ, ਉਹ ਕੁਦਰਤ ਦੇ ਕਰੀਬ ਕਰਦਾ ਹੈ। ਅੱਛਾ ਮੈਮ, ਇਹ ਦੱਸੋ ਸਾਡੇ ਦੋਸਤਾਂ ਨੂੰ, ਪੰਜਾਬੀ ਲਵ ਬਰਡ ਚੈਨਲ ਦੇ ਵਿਊਵਰਸ ਨੂੰ ਇਹ ਦੱਸੋ ਕਿ ਪਿਛਲੇ ਸਾਲ ਵੀ ਤੁਸੀਂ ਡਵ ਦਾ ਵੀ ਕੰਮ ਕੀਤਾ, ਲਵ ਬਰਡ ਦਾ ਵੀ ਕੀਤਾ, ਜ਼ਿਆਦਾ ਇੰਜੋਏ ਕਿਸ 'ਚ ਕੀਤਾ, ਲਵ ਬਰਡ ਦੇ ਵਿੱਚ ਜਾਂ ਡਵ ਦੇ ਵਿੱਚ? देखो हुणे मेरा ख्याल है वे कि परिंदे ते बच्चे दोवें गैर सियासी होंदे ने, ते किदे किस परिंदे च बहुत ज़्यादा इंजॉय कीता है किस तरह दस सकदी हाँ। इंजॉय तो दोवां च होंदा है, ठीक है। बस डव विच है वे कि ओहदा शोर शराबा कोई नहीं, ओहदा नखरा बहुत ज़्यादा कोई नहीं। तो लव बर्ड च होंदा है कि असी म्यूटेशनां नाल खेलदे हां, रंगां नाल खेडदे हां, ते देखो ना दोवें कितनी मज़ेदार चीज़ां ने। ਯਾਨੀ ਕਿ ਲਵ ਬਰਡ ਦਾ ਨਖਰਾ ਹੈ? नखरा तो है, ਤੇ ਫਿਰ ਸ਼ੌਕ ਦੇ ਵਿੱਚ ਨਖਰੇ ਚੁੱਕਣੇ ਚਾਹੀਦੇ ਨੇ। बिल्कुल चुकने चाहिए ने। 2024 ਵੀ ਨਖਰੇ ਚੁੱਕਣੇ ਚਾਹੀਦੇ ਨੇ ਲਵ ਬਰਡ ਦੇ? देखो जी, नखरे ते महबूब आखिर ते ना चुके जावन, ये तो नहीं हो सकता ना। ਬਿਲਕੁਲ ਠੀਕ ਹੈ, ਮਾਸ਼ਾਅੱਲਾ। हाँ, तो जे प्यार है तो फिर नखरे ते चुकने पैने ने। ਠੀਕ ਹੋ ਗਿਆ ਜੀ। ਅੱਛਾ ਜੀ, ਸਾਨੂੰ ਇਹ ਦੱਸੋ ਕਿ ਤੁਸੀਂ ਲਵ ਬਰਡ ਦੇ ਵਿੱਚ ਕਿਹੜੀ ਮਿਊਟੇਸ਼ਨਸ ਦੇ ਉੱਤੇ ਕੰਮ ਕਰ ਰਹੇ ਹੋ? मैं जी लव बर्ड दे विच मतलब स्टार्टिंग फ्रॉम फिशरी टू अपलाइन पेल फेलोज तक। ਮਾਸ਼ਾਅੱਲਾ। हाँ जी। ਤੇ ਇਸ ਵਕਤ इस वक्त भी ਕੋਈ ਲੇਟੈਸਟ ਮਿਊਟੇਸ਼ਨਸ ਜਿੱਥੇ ਲੋਕ ਡਰੇ ਹੋਏ ਨੇ, ਪੈਨਿਕ ਨੇ, ਪਰੇਸ਼ਾਨ ਨੇ, ਉਸ ਵਕਤ ਤੁਸੀਂ ਮਿਊਟੇਸ਼ਨਸ ਦੀ ਗੱਲ ਕਰੋ ਤੇ ਲੋਕ ਮਾਜ਼ਰਤ ਦੇ ਨਾਲ ਇਹ ਕਹਿਣਗੇ ਜੀ ਇਸ ਵਕਤ ਸਾਡਾ ਕਮਰਸ਼ੀਅਲ ਅਲਬਾਈਨੋ ਰੈਡਸ ਜਾਂ ਕ੍ਰੀਮਿਨੋ ਨਹੀਂ ਵਿਕਦਾ ਪਿਆ, ਉਹ ਪ੍ਰਾਈਜ਼ ਨਹੀਂ ਮਿਲਦੇ ਪਏ, ਤੇ ਤੁਸੀਂ ਮਿਊਟੇਸ਼ਨਸ ਦੀ ਗੱਲ ਕਰ ਰਹੇ ਹੋ। देखो जी, मेरा ख्याल है वे कि ਇਹਦੇ ਉੱਤੇ ਕਾਫੀ ਗੱਲ ਹੋ ਵੀ ਗਈ ਹੈ, ਤੇ ਫਿਰ ਵੀ ਜੇ ਤੁਹਾਨੂੰ ਮੇਰਾ ਪੁਆਇੰਟ ਆਫ ਵਿਊ ਚਾਹੀਦਾ ਹੈ ਉਹਦੇ ਬਾਰੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਮੈਂ ਆਪ ਇਸ ਸਾਲ ਪਾਰ ਬਲੂ ਅਪਲਾਈਨ ਪੇਲ ਫੈਲੋ ਤੇ ਨਾਲ ਬਲੂ ਟੂ ਅਪਲਾਈਨ ਸਪਲਿਟ ਪੇਲ ਫੈਲੋ ਦੇ ਪੇਅਰਸ ਐਡ ਕੀਤੇ ਨੇ। ਮੈਂ ਹੋਰ ਵੀ ਯਾਨੀ ਕ੍ਰਿਮੀਨੋ ਅਪਲਾਈਨ ਦੀ ਵਰਕਿੰਗ ਦੇ, ਇਨੋ ਅਪਲਾਈਨ ਦੀ ਵਰਕਿੰਗ ਦੇ ਪੇਅਰਸ ਐਡ ਕੀਤੇ ਨੇ, ਜਿਹੜੀਆਂ ਚੀਜ਼ਾਂ ਮੇਰੇ ਕੋਲ ਨਹੀਂ ਸਨ। ਜ਼ਾਹਿਰ ਹੈ
ਮੈਂ ਉਹ ਐਡ ਕੀਤੀਆਂ ਨੇ, ਪਰ ਮੈਂ ਕਰ ਸਕਦੀ ਸਾਂ। ਮੇਰੇ ਲਈ ਉਹ ਜਿਹੜੀ ਚੀਜ਼ ਹੈ ਉਹ ਬਹੁਤ ਮੁਸ਼ਕਿਲ ਨਹੀਂ ਸੀ ਤੇ ਮੈਂ ਕਰ ਲਿਆ। ਪਰ ਜੋ ਲੋਕ ਇਹਨੂੰ ਸਰਾਸਰ ਬਿਜ਼ਨਸ ਵਾਸਤੇ ਕਰਦੇ ਪਏ ਨੇ, ਆਈ ਅੰਡਰਸਟੈਂਡ ਉਹਨਾਂ ਵਾਸਤੇ ਡਿਫਿਕਲਟ ਹੈ। ਯਾਨੀ ਕਿ ਪਹਿਲੇ ਸਮਝਣਾ ਪਏਗਾ ਕਿ ਪਹਿਲੇ ਇਹ ਸ਼ੌਕ ਹੈ, ਬਾਅਦ ਚੋਂ ਬਿਜ਼ਨਸ ਹੈ। ਜੀ ਬਿਲਕੁਲ। ਅੱਛਾ ਮੈਮ, ਤੁਸੀਂ ਸਾਨੂੰ ਇਹ ਦੱਸੋ ਕਿ ਨੈਕਸਟ ਈਅਰ ਅਸੇ ਤੁਸੀਂ ਕਿਹੜੀ ਪੇਅਰਿੰਗ ਕੀਤੀ ਹੈ, ਉਹ ਅਗਰ ਤੁਸੀਂ ਦਿਖਾ ਸਕੋ, ਮੁਨਾਸਬ ਸਮਝੋ, ਤੇ ਸਾਨੂੰ ਉਹ ਸਾਡੇ ਪੰਜਾਬੀ ਲਵਬਰਡ ਚੈਨਲ ਦੇ ਵਿਊਅਰਸ ਨੂੰ ਵੀ ਦਿਖਾਓ, ਤੇ ਸਾਨੂੰ ਇਹ ਵੀ ਦੱਸੋ ਕਿ ਕੀ ਉਮੀਦਾਂ ਜਾਂ ਕੀ ਯकीन लगाए ने नेक्स्ट ईयर वास्ते। जी मेरे पास तो जो म्यूटेशंस नहीं थी अभी तक, मैंने वो ऐड की हैं अपने पास माशाल्लाह। और अभी चलते हैं, मैं आपको दिखाती भी हूँ। और इरादा भी यही है कि अब जो उनसे फर्दर रिजल्ट्स आएंगे उनको मैं इंजॉय करूँगी, क्योंकि वो चीज़ें जो मेरे पास नहीं थी, मैंने उसको रोका नहीं है कि अगर फॉर एग्ज़ाम्पल अगर नहीं सेल नहीं हो रहा तो मैं उस चीज़ को ऐड ना करूँ या मैं उसको ब्रीड ना कराऊँ। हाँ, मैं कुछ पेड़ से उनको रिप्लेस कर लूँगी, बस ये हो जाएगा, मेरे दाने की कॉस्ट उतनी रहेगी। ठीक हो गया। अच्छा मैम, एक चीज़ दसो, कुछ अर्सा पहले डव ਦੇ ਵਿੱਚ ਅਲਬਾਈਨੋ ਬਹਿਰੀਨ ਤੋਂ ਪਾਕਿਸਤਾਨ ਇੰਪੋਰਟ ਕੀਤੇ ਗਏ। ਚूँकि मैं तो डव ਦਾ ਫੈਂਸੀਅਰ नहीं गा, मनपसंद ज़रूर है, बड़ा खूबसूरत बर्ड है। जैसा तुसी पहले अपनी गुफ्तगू च फरमाया कि शोर शराबा कोई नहीं, कोई नखरा नहीं। ਅਲਬਾਈਨੋ ਆਇਆ ਤੇ ਜੋ ਪਾਕਿਸਤਾਨ 'ਚ ਅਲਬਾਈਨੋ ਬਰੀਡ ਹੋ ਰਿਹਾ ਸੀ, ਉਹਦੇ 'ਚ ਬਹਿਰੀਨ ਵਾਲੇ ਅਲਬਾਈਨੋ ਦੇ ਵਿੱਚ, ਡਵ ਦੇ ਵਿੱਚ, ਤੇ ਪਾਕਿਸਤਾਨ ਵਾਲੇ ਅਲਬਾਈਨੋ ਡਵ ਦੇ ਵਿੱਚ ਤੁਸੀਂ ਕੋਈ ਫਰਕ ਮਹਿਸੂਸ ਕੀਤਾ ਕੁਆਲਿਟੀ ਵਾਈਜ਼? अच्छा, ਹੁਣ ਇਸ ਸਵਾਲ ਦਾ ਮੇਰੇ ਕੋਲ ਜਵਾਬ ਨਹੀਂ ਹੈ, ਕਿਉਂਕਿ ਮੈਂ ਉਹ ਡਵ ਨਹੀਂ ਦੇਖੀ। ਠੀਕ ਹੋ, ਮੈਂ ਜਿਹੜੀ ਮੇਰੇ ਕੋਲ ਡਵਸ ਨੇ ਉਹਨਾਂ ਦੇ ਬਾਰੇ 'ਚ ਦੱਸ ਸਕਦੀ ਹਾਂ। ਮੇਰੇ ਕੋਲ ਡਾਇਮੰਡ ਪਾਈਡ ਤੋਂ ਲੈ ਕੇ ਸਿਲਵਰ ਬ੍ਰਿਲੀਅੰਟ ਪਾਈਡ ਤੱਕ ਸਾਰਾ ਕੁਝ ਹੈ, ਪਰ ਉਹਦਾ ਮੈਨੂੰ ਕੋਈ ਆਈਡੀਆ ਨਹੀਂ। ਅੱਛਾ ਮੈਮ, ਤੁਸੀਂ ਸਾਡੇ ਪੰਜਾਬੀ ਲਵਬਰਡ ਚੈਨਲ ਦੇ ਵਿਊਅਰਸ ਨੂੰ ਦੱਸੋ ਕਿ ਤੁਸੀਂ ਡਵ ਦੇ ਵਿੱਚ ਕਿਹੜੀ ਮਿਊਟੇਸ਼ਨ ਦੇ ਉੱਤੇ ਵਰਕਿੰਗ ਕਰ ਰਹੇ ਹੋ? ਜੀ ਡਵ ਦੇ ਵਿੱਚ ਮੇਰੇ ਕੋਲ ਡਾਇਮੰਡ ਪਾਈਡ ਤੋਂ ਲੈ ਕੇ ਰੈੱਡ ਪਾਈਡ, ਵਾਈਟ ਟੇਲ, ਵਾਈਟ ਰੈਂਪ, ਵਾਈਟ ਟੇਲ, ਉਸ ਤੋਂ ਬਾਅਦ ਸਿਲਵਰ ਪਾਈਡ, ਉਸ ਤੋਂ ਬਾਅਦ ਓਪਲ ਪਾਈਡ, ਉਹ ਇਹਨਾਂ ਦੇ ਵਿੱਚ ਆਉਂਦੀ ਹੈ, ਤੇ ਸਿਲਵਰ ਪਾਈਡ ਤੋਂ ਬਾਅਦ ਬ੍ਰਿਲੀਅੰਟ ਪਾਈਡ, ਤੇ ਫਿਰ ਕਰੀਮ ਪਾਈਡ, ਇਹਨਾਂ ਤੱਕ ਮੇਰੇ ਕੋਲ ਵਰਕਿੰਗਸ ਹਨ। ਮਾਸ਼ਾਅੱਲਾ। ਅੱਛਾ, ਮੈਨੂੰ ਅਸਲ ਦੇ ਵਿੱਚ ਪਤਾ ਕੋਈ ਨਹੀਂ ਗਾ ਡਵ ਦੇ ਬਾਰੇ ਦੇ, ਤੁਸੀਂ ਦਿਖਾਓਗੇ ਸਾਡੇ ਜਨੂਬੀ ਪੰਜਾਬ ਵਾਲਿਆਂ ਨੂੰ, ਉਹਨਾਂ ਪਿੰਡਾਂ ਦਿਹਾਤਾਂ ਜਿੱਥੇ ਲਵਬਰਡ ਦਾ ਵੀ ਕੰਮ ਹੋ ਰਿਹਾ, ਉੱਥੇ ਅਸੀਂ ਚਾਹ ਰਹੇ ਐਗਰੀਕਲਚਰ ਉੱਥੇ ਪਹੁੰਚੇ। ਜੈਸੇ ਉੱਥੇ ਕੱਟਾ ਫਾਰਮਿੰਗ ਹੁੰਦੀ ਹੈ, ਮਛਲੀ ਫਾਰਮਿੰਗ ਹੁੰਦੀ ਹੈ, ਮੁਰਗੀ ਫਾਰਮਿੰਗ ਹੁੰਦੀ ਹੈ, ਉਸ ਤਰ੍ਹਾਂ ਐਗਰੀਕਲਚਰ ਦੇ ਵਿੱਚ ਜੈਸੇ ਪਰਿੰਦੇ ਤੁਸੀਂ ਡਵ ਬਰੀਡ ਕਰਵਾ ਰਹੇ ਹੋ ਤੇ ਹੋਰ ਵੀ ਬਰਡ ਬਰੀਡ ਕਰਵਾ ਰਹੇ ਹੋ, ਇਹ ਚੀਜ਼ ਵੀ ਉੱਥੇ ਪਹੁੰਚੇ। ਅੱਛਾ, ਤੁਸੀਂ ਸਾਡੇ ਵਿਊਵਰਸ ਨੂੰ ਇਹ ਦੱਸੋ ਤੇ ਸਾਨੂੰ ਵੀ ਇਹ ਦੱਸੋ ਕਿ ਡਵ ਦਾ ਬਰੀਡਿੰਗ ਪੀਰੀਅਡ ਅੰਡੇ ਤੋਂ ਲੈ ਕੇ ਬੱਚਾ ਸੈਲਫ ਹੋਣ ਤੱਕ ਕਿੰਨੇ ਦਿਨ ਹੁੰਦੇ ਨੇ? ਬਲਕਿ ਮੈਂ ਤਾਂ ਇਹ ਕਹਾਂਗੀ ਕਿ ਇਸ ਵਕਤ ਇਹ ਬਿਹਤਰੀਨ ਟਾਈਮ ਹੈ ਤੁਹਾਡਾ ਇਹ ਸਵਾਲ ਕਰਨ ਦਾ ਤੇ ਇਹ ਪੁੱਛਣ, ਇਹ ਅਪਰੋਚ ਰੱਖਣ ਦਾ ਕਿ ਉਹਨਾਂ ਦੇ ਹੱਥਾਂ ਤੱਕ ਇਹ ਚੀਜ਼ ਪਹੁੰਚਣੀ ਚਾਹੀਦੀ ਹੈ, ਕਿਉਂਕਿ ਇਸ ਵਕਤ ਬਾਇੰਗ ਕਰਨ ਦਾ ਬਿਹਤਰੀਨ ਟਾਈਮ ਹੈ। ਇਸ ਵਕਤ ਜਿਸ ਤਰ੍ਹਾਂ ਰੇਟਸ ਲੋ ਹੋਏ ਨੇ, ਜਿਨ੍ਹਾਂ ਕੋਲ ਨਹੀਂ ਨੇ ਇਹ ਬਰਡ ਜਾਂ ਜਿਨ੍ਹਾਂ ਕੋਲ ਇਹ ਚੀਜ਼ਾਂ ਨਹੀਂ ਨੇ, ਉਹ ਇਸ ਵਕਤ ਐਡ ਕਰਕੇ ਤੇ ਇਹਨਾਂ ਤੇ ਮਿਹਨਤ ਕਰ ਸਕਦੇ ਨੇ, ਆਪਣਾ ਟਾਈਮ ਲੈ ਸਕਦੇ ਨੇ ਇਹਨਾਂ ਤੇ ਵਰਕਿੰਗ ਕਰਨ ਦਾ। ਬਿਲਕੁਲ ਠੀਕ। ਜਿਹੜਾ ਤੁਸੀਂ ਅਗਲਾ ਸਵਾਲ ਕੀਤਾ ਹੈ ਕਿ ਇਹਨਾਂ ਦੇ ਬਰੀਡਿੰਗ ਪੀਰੀਅਡ ਦੇ ਬਾਰੇ ਵਿੱਚ, ਉਹ ਜੀ ਡਵ ਜਦੋਂ ਮੈਚੋਰ ਹੋ ਜਾਏ, ਜਦੋਂ ਮੇਲ ਕਾਲ ਕਰੇ ਤੇ ਫੀਮੇਲ ਵੀ ਮੈਚੋਰ ਹੋ ਜਾਣ, ਦੋਵੇਂ ਇੱਕ ਪੇਅਰ ਬੌਂਡ ਹੋ ਜਾਵੇ ਆਪਸ। ਸਭ ਤੋਂ ਚੰਗੀ ਜਿਹੜੀ ਗੱਲ ਹੈ ਨਾ, ਉਹ ਇਹ ਵੇ ਕਿ ਇਹਨਾਂ ਦਾ ਬੌਂਡਿੰਗ ਟਾਈਮ ਲਵਬਰਡ ਦੀ ਤਰ੍ਹਾਂ ਬਹੁਤ ਲੰਬਾ ਨਹੀਂ ਹੈ, ਜਾਂ ਪੈਰਟ ਫੈਮਿਲੀ ਦੀ ਤਰ੍ਹਾਂ ਬਹੁਤ ਲੰਬਾ ਨਹੀਂ ਹੈ। ਐਕਟਿਵ ਬਰਡ ਹੈ ਤੇ ਇਹ ਬੌਂਡ ਹੋਣ 'ਚ ਥੋੜ੍ਹਾ ਟਾਈਮ ਲੈਂਦਾ ਹੈ, ਤੇ ਉਸ ਤੋਂ ਬਾਅਦ ਜਦੋਂ ਇਹ ਬੌਂਡ ਹੋ ਜਾਵੇ ਤੇ ਐਗਸ ਆ ਜਾਣ, ਜਿਹੜਾ 2 ਐਗਸ ਦਿੰਦੇ ਨੇ ਇੱਕ ਕਲਚ 'ਚ, ਪਿਜਨ ਫੈਮਿਲੀ ਦਾ ਜਿਵੇਂ ਹੁੰਦਾ, ਤੇ ਇੱਕ ਕਲਚ 'ਚ 2 ਐਗਸ, ਤੇ ਜਿਹੜਾ ਪਹਿਲੇ ਦਿਨ ਐਗ ਆਇਆ ਹੈ ਉਹ 13ਵੇਂ ਦਿਨ ਹੈਚ ਹੋ ਜਾਏਗਾ। ਦੂਸਰਾ ਉਸੇ ਤਰ੍ਹਾਂ ਜੇ ਇੱਕ ਦਿਨ ਬਾਅਦ ਆਏ ਤੇ 14ਵੇਂ ਦਿਨ हैच हो जाएगा या 15वें दिन हैच हो जाएगा। तो उस तो बाद इट टेक्स 2 वीक्स, 2 हफ्तों में वो बच्चा सेल्फ भी हो जाता है माशाल्लाह। जे उन्हां दी लाइन बहुत अच्छी 100% वॉश होने वाली है तो ਉਹਦੇ ਉੱਤੇ ਸਪੌਟਸ ਵੀ ਆने शुरू हो जाते हैं। बिल्कुल ठीक है माशाल्लाह। यानी कि 13-14 दिन अंडा हैचिंग ਦੇ ਨੇ जी, ਤੇ ਅੱਗੇ 13-14 ਦਿਨ ਹੀ ਬੱਚਾ ਸੈਲਫ ਪਹੁੰਚਨੇ, ਯਾਨੀ ਕਿ 32 ਤੋਂ 34 ਦਿਨ ਚ ਮਾਸ਼ਾਅੱਲਾ ਬੱਚਾ ਮੁਕੰਮਲ ਸੈਲਫ ਹੋ ਜਾਂਦਾ ਹੈ। ਜੀ, ਕਲਚ ਸੈਲਫ ਵੀ ਹੋ ਜਾਂਦਾ ਹੈ ਤੇ ਅਗਲਾ ਕਲਚ ਆ ਵੀ ਜਾਂਦਾ ਹੈ, ਯਾਨੀ ਅਗਲੀ ਲੇਂਗ ਵੀ ਆ ਜਾਂਦੀ ਹੈ। ਵੈਰੀ ਗੁੱਡ।
ਜਨਾਬ ਤੁਸੀਂ ਸਭ ਇਸ ਗੱਲ ਦੇ ਉੱਤੇ ਗੌਰ ਕਰਨਾ ਜਿਹੜੇ ਲਵਬਰਡ ਬਰੀਡ ਕਰਵਾ ਰਹੇ ਨੇ। ਮੈਂ ਤੇ ਲਵਬਰਡ ਦਾ ਸ਼ੌਕੀਨ ਹਾਂ, ਮੈਂ ਤੇ ਲਵਬਰਡ ਨੂੰ ਹੀ ਜ਼ਿਆਦਾ ਪ੍ਰੈਫਰ ਕਰਨਾ ਵਾ। ਲੇਕਿਨ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਜੈਸਾ ਕਿ ਲਵਬਰਡ ਤਕਰੀਬਨ 3 ਮਹੀਨੇ ਦਾ ਪੀਰੀਅਡ ਹੈ, ਅੰਡੇ ਚੋਂ ਬੱਚਾ ਨਿਕਲ ਕੇ ਜੋ ਸੈਲਫ ਹੁੰਦਾ 55 ਦਿਨ ਅੱਗੇ ਨੇ, 22-23 ਦਿਨ ਨੇ, ਤੇ ਉਹ 3 ਮਹੀਨੇ ਦਾ ਪੀਰੀਅਡ ਹੈ ਲਵਬਰਡ ਫੈਮਿਲੀ ਦਾ। ਤੇ ਇੱਥੇ 34-35 ਦਿਨ ਦੇ ਵਿੱਚ ਡਵ ਦਾ ਬੱਚਾ ਮੁਕੰਮਲ ਸੈਲਫ ਹੋ ਜਾਂਦਾ, ਯਾਨੀ ਕਿ 3 ਕਲੈਚਿਸ ਆ ਜਾਂਦੇ ਨੇ। ਲਵਬਰਡ ਦਾ 1 ਕਲੈਚ ਤੇ ਡਵ ਦੇ 3 ਕਲੈਚਿਸ। ਜੀ ਬਿਲਕੁਲ ਇਸੇ ਤਰ੍ਹਾਂ। ਤੇ ਡਿਮਾਂਡ ਵੀ ਮੈਮ ਐਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬਰੀਡ ਆਂਦੀ ਹੈ। ਦੇਖੋ ਜੀ, ਡਾਇਮੰਡ ਪਾਈਡ ਡਵ ਜਿਹੜੀ ਹੈ ਨਾ ਪਾਕਿਸਤਾਨ ਦੀ, ਉਹ ਬਾਹਰ ਬਹੁਤ ਪਸੰਦ ਕੀਤੀ ਜਾਂਦੀ ਹੈ। ਤੇ ਜਿਹੜੀ ਪਾਈਡ ਡਵ ਸਾਡੀ ਸ਼ਾਨ ਬਣੀ ਹੋਈ ਹੈ ਅੱਜ ਕੱਲ੍ਹ। ਬਿਲਕੁਲ ਠੀਕ। ਤੇ ਉਹਦੇ ਆਰਡਰਸ ਕਾਫੀ ਸਾਰੇ ਆ ਜਾਂਦੇ ਨੇ ਤੇ ਉਸ ਤੋਂ ਡਿਮਾਂਡ ਐਂਡ ਸਪਲਾਈ ਦੀ ਬੇਸਿਕਲੀ ਗੱਲ ਹੈ। ਇਹਦੀ ਸਪਲਾਈ ਦੀ ਡਿਮਾਂਡ ਹੈ ਅਜੇ, ਯਾਨੀ ਇਹਦੀ ਡਾਇਮੰਡ ਪਾਈਡ ਹੋਵੇ ਜਾਂ ਰੈੱਡ ਪਾਈਡ ਹੋਵੇ, ਇਹਨਾਂ ਸਾਰੀਆਂ ਬਰਡਸ ਦੀ ਅਜੇ ਮਾਰਕੀਟ ਵਿੱਚ ਡਿਮਾਂਡ ਹੈ। ਤੇ ਅੱਗੋਂ ਨਜ਼ਰ ਆ ਰਹੀ ਹੈ ਡਿਮਾਂਡ 2025 ਦੇ ਵਿੱਚ। ਜੇ ਤੁਸੀਂ ਇਹਦੇ ਤੇ ਵਰਕਿੰਗ ਕਰੋ ਨਾ ਤੇ ਤੁਹਾਨੂੰ ਪਤਾ ਚੱਲੇ ਕਿ ਜਿਤਨਾ ਕੰਮ ਪਾਕਿਸਤਾਨ ਸਪੈਸ਼ਲੀ ਪੰਜਾਬ ਵਿੱਚ ਹੋ ਰਿਹਾ ਹੈ ਨਾ ਡਵ ਦੇ ਉੱਤੇ, ਉਤਨਾ ਹੋ ਨਹੀਂ ਰਿਹਾ ਬਾਹਰ, ਕਿਉਂਕਿ ਜਿਹੜਾ ਟੈਂਪਰੇਚਰ ਹੈ ਉਤਨਾ ਆਪਟੀਮਮ ਟੈਂਪਰੇਚਰ ਕਮ ਏਰੀਆਜ਼ ਦੇ ਵਿੱਚ ਹੈ। ਬਿਲਕੁਲ ਠੀਕ ਤੇ ਜਿਹੜੀ ਕੁਆਲਿਟੀ ਅਸੀਂ ਅਚੀਵ ਕਰ ਲਈ ਹੈ ਨਾ, ਹੁਣ ਮੈਂ ਆਪਣੀ ਡਵ ਦੀ ਮਿਸਾਲ ਦੇਣੀ ਆ। ਮੇਰੀ ਜਿਹੜੀ ਕੁਝ 90% ਮੇਰੇ ਪੇਅਰਸ ਐਸੇ ਨੇ ਕਿ ਬੱਚਾ ਅਜੇ ਮੈਚੁਰ ਨਹੀਂ ਹੋਇਆ ਹੁੰਦਾ ਤੇ ਉਹ 70 to 80% ਵਾਸ਼ ਹੋ ਜਾਂਦਾ ਹੈ। ਤੇ ਇਹ ਜਿਹੜੀ ਗੱਲ ਹੈ ਇਹ ਬੜੀ ਪਸੰਦ ਕੀ ਜਾਂਦੀ ਹੈ ਗਲਫ ਕੰਟਰੀਜ਼ ਵਿੱਚ, ਤੇ ਜਿਹੜੀ ਸਾਡੀ ਦੂਸਰੀ ਸਾਊਥ ਏਸ਼ੀਅਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹ ਬੜੀ ਪਸੰਦ ਕੀਤੀ ਜਾਂਦੀ ਹੈ। ਯਾਨੀ ਕਿ ਡਵ ਵਾਸਤੇ ਜੋ ਟੈਂਪਰੇਚਰ ਚਾਹੀਦਾ ਉਹ ਪਾਕਿਸਤਾਨ 'ਚ ਦੀ ਬੈਸਟ ਹੈਗਾ ਜੀ। ਸਪੈਸ਼ਲੀ ਪੰਜਾਬ ਵਿੱਚ ਟੈਂਪਰੇਚਰ ਵੀ ਆਪਟੀਮਮ ਹੈ ਕਿਉਂਕਿ ਇਹ ਗਰਮੀ ਪਸੰਦ ਕਰਦਾ ਹੈ ਪਰਿੰਦਾ, ਤੇ ਸਾਡੀਆਂ ਗਰਮੀਆਂ ਜਿਹੜੀਆਂ ਨੇ ਪੰਜਾਬ ਸਾਈਡ ਦੀਆਂ ਉਹ ਬੜੀਆਂ ਮੋਡਰੇਟ ਨੇ। ਹੁਣ ਤੇ ਪਾਕਿਸਤਾਨ ਪੂਰੇ 'ਚ ਮਾਸ਼ਾਅੱਲਾ ਡਵ ਬੜੀ ਚੰਗੀ ਬਰੀਡ ਕਰਾਈ ਜਾ ਰਹੀ ਹੈ ਤੇ ਇਹ ਸਾਡੀ ਬੜੀ ਅਚੀਵਮੈਂਟ ਹੈ ਕਿ ਅਸੀਂ ਇਤਨਾ ਅਚੀਵ ਮਾਸ਼ਾਅੱਲਾ। ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ ਮੈਮ, ਤੁਸੀਂ ਸਾਡਾ ਚੈਨਲ ਦੇਖਦੇ ਹੋਵੋਗੇ ਪੰਜਾਬੀ ਲਵਬਰਡਸ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਨੂਬੀ ਪੰਜਾਬ 'ਚ ਜਿੱਥੇ ਖਵਾਤੀਨ ਸੁਬਹ ਫਜਰ ਵਕਤ ਜੋ ਪੰਜਾਬੀ ਜ਼ੁਬਾਨ 'ਚ ਕਹੀਦਾ ਹੈ ਨੂਰ ਪੀਰ ਦਾ ਵੇਲਾ, ਸੁਬਹ ਉੱਠ ਕੇ ਤੇ ਮੱਝਾਂ ਡੰਗਰਾਂ ਦੇ ਨਾਲ ਖੱਪਦੀਆਂ ਨੇ, ਉਹਨਾਂ ਦੀ ਸਫਾਈ ਸੁਥਰਾਈ ਤੇ ਕਾਫੀ ਕੰਮ ਹੁੰਦੇ ਨੇ, ਫਿਰ ਉਹਨਾਂ ਦੀ ਚਵਾਈ ਵੀ। ਤੇ ਉੱਥੇ ਅਗਰ ਮੁਰਗੀ ਫਾਰਮਿੰਗ ਕੀਤੀ ਜਾਂਦੀ ਹੈ, ਕੱਟਾ ਫਾਰਮਿੰਗ ਕੀਤੀ ਜਾਂਦੀ ਹੈ, ਤੇ ਲਵਬਰਡ ਫਾਰਮਿੰਗ ਵੀ ਮਾਸ਼ਾਅੱਲਾ ਅਸੀਂ ਕੋਸ਼ਿਸ਼ ਕਰਕੇ ਉੱਥੇ ਪਹੁੰਚਾ ਰਹੇ ਹਾਂ। ਤੇ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਆਪਣੀ ਐਕਟੀਵਿਟੀ ਦੇ ਬਾਰੇ ਦੱਸੋ, ਜੋ ਤੁਹਾਡੀ ਡੇਲੀ ਬੇਸਿਸ ਦੀ ਐਕਟੀਵਿਟੀ ਹੁੰਦੀ ਹੈ ਕਿ ਤੁਸੀਂ ਕੀ ਕਰਦੇ ਹੋ, ਤਾਂ ਕਿ ਮੇਰੀਆਂ ਉਹ ਭੈਣਾਂ ਜੋ ਜਨੂਬੀ ਪੰਜਾਬ 'ਚ ਬੱਕਰੀਆਂ ਗਾਵਾਂ ਮੱਝਾਂ ਸਾਂਭਦੀਆਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਲਾਹੌਰ ਦੇ ਵਿੱਚ ਇੱਕ ਖਾਤੂਨ ਨੇ ਜੋ ਜੌਬ ਵੀ ਕਰਦੇ ਨੇ, ਆਪਣੀ ਫੈਮਿਲੀ ਨੂੰ ਵੀ ਟਾਈਮ ਦਿੰਦੇ ਨੇ, ਉਹ ਡਵ ਵੀ ਰੱਖੀਆਂ ਨੇ, ਲਵਬਰਡ ਵੀ ਰੱਖੇ ਨੇ, ਆਪਣੇ ਸ਼ੌਕ ਵੀ ਪੂਰੇ ਕਰ ਰਹੇ ਨੇ, ਸੈਲੋ ਤਫਰੀਹ ਵੀ ਕਰ ਰਹੇ ਨੇ। ਉਹ ਪੂਰਾ ਤੁਸੀਂ ਜਿਹੜਾ ਆਪਣੀ ਜ਼ਿੰਦਗੀ ਦਾ ਉਹ ਇੱਕ ਸਮੁੰਦਰ ਨੂੰ ਜੋ ਕੂਜ਼ੇ 'ਚ ਬੰਦ ਕਰਕੇ ਮੇਰੀਆਂ ਉਹ ਭੈਣਾਂ ਜਨੂਬੀ ਪੰਜਾਬ ਲੀਆਂ ਨੂੰ ਇੱਕ ਰੋਲ ਮਾਡਲ ਦੇ ਸੂਰਤ 'ਚ ਨਜ਼ਰ ਆਓ, ਤੁਸੀਂ ਉਹ ਥੋੜ੍ਹਾ ਜਿਹਾ ਬਿਆਨ ਕਰ ਦਿਓ ਜੀ। ਦੇਖੋ ਜੀ, ਇੱਕ ਬਹੁਤ ਜ਼ਿਆਦਾ ਟਾਈਮ ਟੇਕਿੰਗ ਕੰਮ ਨਹੀਂ ਹੈ ਜਿਹੜਾ ਸਮਝਦੇ ਨੇ ਕਿ ਬਿਲਕੁਲ ਹੋ ਨਹੀਂ ਸਕਦਾ ਜਾਂ ਪੋਸੀਬਲ ਨਹੀਂ ਹੈ। ਜਿਹੜੇ ਦੇਹਾਤ ਦੇ ਲੋਕ ਨੇ ਉਹਨਾਂ ਦੇ ਵਾਸਤੇ ਤੇ ਸਪੈਸ਼ਲੀ ਬੜਾ ਅੱਛਾ ਕੰਮ ਹੈ ਨਾ, ਕਿਉਂਕਿ ਉਹ ਆਲਰੇਡੀ ਸਾਰਾ ਦਿਨ ਲਾਈਫ ਸਟਾਕ ਵਿੱਚ ਨੇ, ਉਹ ਅੰਡਰਸਟੈਂਡ ਕਰਦੇ ਨੇ ਇਹਨਾਂ ਦੇ ਮੂਡਸ ਨੂੰ, ਇਹਨਾਂ ਦੀ ਨੇਚਰ ਨੂੰ, ਕਿਸ ਤਰ੍ਹਾਂ ਇਹ ਬਰੀਡ ਕਰਦੇ ਨੇ ਤੇ ਕਿਸ ਤਰ੍ਹਾਂ ਇਹ ਸਰਵਾਈਵਲ ਇਨਸਟਿੰਕਟਸ ਇਹਨਾਂ ਦੇ ਕੀ ਹੁੰਦੇ ਨੇ, ਉਹ ਤੇ ਬਹੁਤ ਅੱਛਾ ਇਹਨਾਂ ਨੂੰ ਅੰਡਰਸਟੈਂਡ ਕਰਦੇ ਨੇ। ਅਸੀਂ ਸ਼ਹਿਰਾਂ 'ਚ ਰਹਿ ਕੇ ਜਿਹੜੇ ਸ਼ੌਕੀਨ ਆ ਅਸੀਂ ਇਹਨਾਂ ਤੇ ਫੋਕਸ ਕਰ ਸਕਦੇ ਹਾਂ, ਅਦਰਵਾਈਜ਼ ਲੋਕਾਂ ਲਈ ਬੜਾ ਮੁਸ਼ਕਿਲ ਹੈ। ਤੇ ਜਿਹੜੀ ਇਹ ਗੱਲ ਹੈ ਕਿ ਕਿਤਨਾ ਇਹਨਾਂ ਨੂੰ ਟਾਈਮ ਦੇਣਾ ਪੈਂਦਾ ਹੈ, ਮੈਂ ਤੁਹਾਨੂੰ ਆਪਣੀ ਰੂਟੀਨ ਦੱਸ ਦਿੰਦੀ ਹਾਂ। ਮੈਂ ਸਵੇਰੇ 8 ਵਜੇ ਆਫਿਸ ਲਈ ਨਿਕਲਣਾ ਹੁੰਦਾ ਤੇ ਬੱਚਿਆਂ ਨੂੰ ਨਾਲ ਲੈ ਕੇ ਸਕੂਲ ਵਾਸਤੇ, ਤੇ 6 ਵਜੇ ਮੈਂ ਉੱਠ ਜਾਂਦੀ ਹਾਂ ਨਮਾਜ਼ ਤੋਂ ਬਾਅਦ, ਯਾਨੀ ਕਿ ਮੈਂ ਇੱਕ ਵਾਰੀ ਉੱਤੇ ਜਾਂਦੀ ਹਾਂ, ਅਸੀਂ ਦਾਣਾ ਪਾਣੀ ਕਰਦੇ ਹਾਂ, ਮਿਲ ਜੁਲ ਕੇ ਸਾਰੇ ਕਰਦੇ ਹਾਂ, ਉਹ ਵੀ ਇੱਕ ਅੱਛਾ ਇੱਕ ਸਾਡਾ ਇੱਕ ਐਕਟੀਵਿਟੀ ਬਣ ਗਈ ਹੋਈ ਹੈ ਸਾਰੇ ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਆਫਿਸ ਵਾਸਤੇ ਤਿਆਰ ਹੋ ਕੇ ਤੇ ਅਸੀਂ ਚਲੇ ਜਾਂਦੇ ਹਾਂ ਦਾਣਾ ਪਾਣੀ ਕਰਕੇ ਸਾਰਾ ਇਹਨਾਂ ਦਾ, ਤੇ ਵਾਪਸ ਆ ਕੇ ਫਿਰ ਇੱਕ ਵਾਰੀ ਮੈਂ ਦੁਪਹਿਰ ਨੂੰ ਕੋਈ 3 ਵਜੇ ਮੈਂ ਵਾਪਸ ਆਉਂਦੀ ਹਾਂ ਘਰ, ਤੇ 3 ਤੋਂ 4 ਵਜੇ ਤੱਕ ਮੈਂ ਫਿਰ ਇੱਕ ਵਾਰੀ, ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਹੈ, ਫਿਰ ਇੱਕ ਵਾਰੀ ਪਾਣੀ ਵਗੈਰਾ ਚੈੱਕ ਕਰ ਲੈਂਦੀ ਹਾਂ, ਪਰਿੰਦਿਆਂ ਦੀਆਂ ਸਿਚੁਏਸ਼ਨ ਚੈੱਕ ਕਰ ਲੈਂਦੀ ਹਾਂ, ਕਿਸੇ ਨੂੰ ਹੈਂਡ ਫੀਡ ਦੀ ਜ਼ਰੂਰਤ ਹੈ ਜਾਂ ਕੋਈ ਵੀ ਜਿਸ ਤਰ੍ਹਾਂ ਇਹਨਾਂ ਦੇ ਸਾਰੇ ਪ੍ਰੋਟੋਕੋਲਸ ਨੇ ਉਹ ਮੈਂ ਚੈੱਕ ਕਰ ਲੈਂਦੀ ਹਾਂ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਜਿਹੜੇ ਰੂਟੀਨ ਦੇ ਕੰਮ ਨੇ ਮੇਰੇ, ਯਾਨੀ ਆਫਿਸ ਤੋਂ ਆने ਤੋਂ ਬਾਅਦ ਇੱਕ ਵਾਰੀ ਚੱਕਰ ਲਾਣੇ ਤੋਂ ਬਾਅਦ ਫਿਰ ਮੈਂ ਆਪ ਵੀ PhD ਸਟੂਡੈਂਟ ਹਾਂ ਤੇ ਮੈਂ ਆਪਣਾ ਵੀ ਕੁਝ ਥੋੜ੍ਹਾ ਜਿਹਾ
ਪੜ੍ਹਨੀਆਂ ਮੁਤਾਲਿਆ ਕਰਨੀਆਂ। ਉਸ ਤੋਂ ਬਾਅਦ ਮੈਂ ਬੱਚੇ ਨੂੰ ਆਪਣੇ ਬੇਟੇ ਨੂੰ ਵੀ ਦੇਖਣੀ ਆ, ਉਹਨੂੰ ਉਹਦੇ ਨਾਲ ਜਿਹੜਾ ਟਾਈਮ ਸਪੈਂਡ ਉਹਨੂੰ ਪੜ੍ਹਾਉਣਾ ਹੈ, ਉਹਨੂੰ ਸਪੋਰਟਸ 'ਤੇ ਲੈ ਕੇ ਜਾਣਾ ਹੈ। ਫਿਰ ਹੋਰ ਫੈਮਿਲੀ ਦੀਆਂ ਜਿਹੜੀ ਇੰਗੇਜਮੈਂਟਸ ਹੁੰਦੀਆਂ ਨੇ, ਬਾਕੀ ਲੋਕ ਵੀ ਘਰ ਆ ਜਾਂਦੇ ਨੇ, ਉਹ ਕਰਨ ਤੋਂ ਬਾਅਦ ਫਿਰ ਇੱਕ ਵਾਰੀ ਰਾਤ ਨੂੰ ਅਸੀਂ ਚਲੇ ਜਾਂਦੇ ਹਾਂ ਉੱਤੇ ਸਾਰੇ ਮਿਲ ਕੇ, ਅਤੇ ਫਿਰ ਉਹਨਾਂ ਦਾ ਪਾਣੀ ਸ਼ਾਨੀ ਚੈੱਕ ਕਰਕੇ, ਦਾਣਾ ਐਵਰੀਥਿੰਗ, ਯਾਨੀ ਸਾਰੇ ਜਦੋਂ ਬੱਚੇ ਆ ਰਹੇ ਹੁੰਦੇ ਨੇ ਉਹਨਾਂ ਦੇ ਬਾਕਸਿਸ ਚੈੱਕ ਕਰ ਲੈਣੇ ਆ। ਦਿਨ 'ਚ 3 ਵਾਰੀ ਜਾਣਾ ਪੈਂਦਾ। ਯਾਨੀ ਕਿ ਫੁੱਲ ਟਾਈਮ ਆਪਣੇ ਆਪ ਨੂੰ ਬਿਜ਼ੀ ਕੀਤਾ ਹੈ। ਬੈਸਟ ਅਪਰੋਚ। ਕਿ ਐਸਾ ਨਹੀਂ ਗਾ ਕਿ ਜੈਸਾ ਕਿ ਸਾਡੇ ਲਾਹੌਰ ਦੇ ਵਿੱਚ ਤਾਂ ਹੁਣ ਦੇਖਣ ਨੂੰ ਆ ਰਿਹਾ ਕਿ ਅਕਸਰ ਖਵਾਤੀਨ ਹੁੰਦੀਆਂ ਨੇ ਜੋ ਸਕੂਲ ਬੱਚਿਆਂ ਨੂੰ ਛੋੜ ਕੇ ਜਾਂ ਭੇਜ ਕੇ ਸੋ ਜਾਂਦੀਆਂ ਨੇ, ਟੀਵੀ ਦੇਖ ਲਿਆ, ਡਰਾਮੇ ਦੇਖ ਲਏ, ਹਲਕੀ ਫੁਲਕੀ ਜੀ ਹਾਂਡੀ ਰੋਟੀ ਕਰ ਲਈ, ਤੇ ਤੁਸੀਂ ਕੀ ਕਹੋਗੇ ਉਹਨਾਂ ਨੂੰ? ਕਿਆ ਉਹਨਾਂ ਨੂੰ ਟੀਵੀ ਵੇਖਦੇ ਰਹਿਣਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਇਸ ਕੰਮ ਦੇ ਵਿੱਚ ਬਿਜ਼ੀ ਕਰਨਾ ਚਾਹੀਦਾ ਹੈ? ਤੇ ਨਾਲੇ ਐਕਸਟਰਾ ਸੋਰਸ ਆਫ ਇਨਕਮ ਹੈ, ਅੱਛੇ ਪੈਸੇ ਜਨਰੇਟ ਹੋ ਜਾਂਦੇ ਨੇ, ਕੀ ਕਹੋਗੇ? देखो जी, मेरे वालिद साहब ने एक शेर सिखाया सी सानू कि मेहनत करें इंसान तो क्या हो नहीं सकता, वो कौन सा दावा है जो वाह हो नहीं सकता। बिल्कुल ठीक है। तो इंसान अगर मेहनत करे तो अल्लाह ताला कहीं ना कहीं से उसका अजर ज़रूर देते हैं। तो अगर कोई आराम तलबी में समझता है कि आफियत है तो वो उसकी अप्रोच है। हमने तो जी मेहनत करते देखा है अपने बड़ों को और हम भी उसी रास्ते पे हैं। ਨਹੀਂ ਤੁਹਾਡਾ ਦਿਲ ਨਹੀਂ ਕਰਦਾ ਟੀਵੀ ਡਰਾਮੇ ਵੇਖਣ ਨੂੰ ਕਿ ਸਵੇਰ ਉੱਠ ਕੇ ਬਰਡਸ ਦੇ ਕੋਲ ਚਲੇ ਜਾਣਾ, ਫਿਰ ਰਾਤ ਨੂੰ ਵੀ ਜਾਣਾ, ਫਿਰ ਟੈਨਸ਼ਨ ਵੀ ਲੈਣੀ, ਬਰਡਸ ਬਿਮਾਰ ਵੀ ਹੋ ਜਾਂਦੇ ਸਮ ਟਾਈਮ, ਤੇ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਟੀਵੀ ਦੇਖੋ ਜਾਂ ਮੂਵੀਜ਼ ਦੇਖੋ, ਫੈਮਿਲੀ ਨੂੰ ਟਾਈਮ ਦਿਓ? देखिए जी, वो तो जो लोग टीवी देखते ने या जो खवातीन टीवी देखते ने ਉਹ ਇਸੇ ਵਾਸਤੇ ਦੇਖਦੀਆਂ ਨੇ ਨਾ, ਉਹ ਦੇਖਦੀਆਂ ਹੋਣਗੀਆਂ ਕਿ ਟੀਵੀ ਤੇ ਰੰਗ ਆਉਂਦੇ ਨੇ ਤੇ ਮੁxtਲਿਫ ਐਕਟਿੰਗ ਹੋ ਰਹੀ ਹੁੰਦੀ ਹੈ, ਤੇ ਅਸੀਂ ਸਾਨੂੰ ਬਰਡਸ ਵਿੱਚ ਸਾਰਾ ਕੁਝ ਲੱਭ ਜਾਂਦਾ। ਤੁਹਾਨੂੰ ਵੀ ਲਵ ਬਰਡਸ ਵਿੱਚ ਕਿੰਨੇ ਰੰਗ ਤੁਹਾਨੂੰ ਵੇਖੋ ਨਾ ਦਿਸਦੇ ਨੇ, ਤੇ ਇਹਨਾਂ ਦੀ ਸਾਰੀ ਅਪਰੋਚ, ਉਹ ਸਾਰਾ ਸ਼ੌਕ ਤੇ ਨਾਲੇ ਆਪਣਾ ਆਪਣਾ ਸ਼ੌਕ ਹੈ ਨਾ ਜੀ। ਵੈਸੇ ਮੈਂ ਇੱਕ ਦਿਲ ਲੱਗੀ ਦੀ ਗੱਲ ਕਰਨ ਲੱਗਾ ਵਾਂ, ਐਕਟਿੰਗ ਤੇ ਅਸੀਂ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੇਖਦੇ ਪਏ ਹਾਂ, ਬੜੀ ਜ਼ਿਆਦਾ ਐਕਟਿੰਗ ਹੋ ਰਹੀ ਹੈ। ਖੈਰ ਬਦਲ ਜੀ, ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜਜ਼ਾਕ ਅੱਲਾ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਇੰਨੀ ਮਹਿਮਾਨ ਨਵਾਜ਼ੀ ਕੀਤੀ ਕਿ ਮਜ਼ਾ ਆ ਗਿਆ, ਜਜ਼ਾਕ ਅੱਲਾ। ਤੇ ਸਾਡੇ ਪੰਜਾਬੀ ਲਵ ਬਰਡ ਚੈਨਲ ਦੇ ਹਵਾਲੇ ਦੇ ਨਾਲ ਕੁਝ ਕਹਿਣਾ ਚਾਹੋਗੇ ਤੁਸੀਂ? ਤੇ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਤੁਸੀਂ ਮਾਸ਼ਾਅੱਲਾ ਬਹੁਤ ਅੱਛਾ ਇਹ ਚੈਨਲ ਰਨ ਕਰਦੇ ਪਏ ਹੋ। ਜਜ਼ਾਕ ਅੱਲਾ। ਜਿਹੜੇ ਲੋਕ ਜਿਨ੍ਹਾਂ ਨੂੰ ਮੁਸ਼ਕਿਲ ਹੁੰਦੀ ਸੀ ਬਾਕੀ ਅੰਡਰਸਟੈਂਡ ਕਰਨ ਵਿੱਚ ਬਹੁਤ ਸਾਰੀ ਟੈਕਨੀਕਲ ਟਰਮਸ, ਉਹ ਤੁਸੀਂ ਆਸਾਨ ਕਰਕੇ ਉਹਨਾਂ ਤੱਕ ਪਹੁੰਚਾ ਰਹੇ ਹੋ, ਤੇ ਸਭ ਤੋਂ ਪਹਿਲੇ ਤੇ ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ ਵੀ, ਤੇ ਨਾਲੇ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਬਾਦ। ਜਜ਼ਾਕ ਅੱਲਾ। ਸਾਡੇ ਵਿਊਵਰਸ ਨੂੰ ਕੁਝ ਕਹਿਣਾ ਚਾਹੋਗੇ ਪੰਜਾਬੀ ਲਵ ਬਰਡ ਚੈਨਲ ਦੇ ਹਵਾਲੇ ਦੇ ਨਾਲ? ਇੱਕ ਤੁਹਾਡੀ ਹੋਰ ਅਚੀਵਮੈਂਟ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੇਰੇ ਕੋਲ ਹੁਣ ਇਹ ਮੈਂ ਉਰਦੂ 'ਚ ਕਰ ਲਾਂ ਇਹ ਗੱਲ ਥੋੜੀ ਜਿਹੀ। ਜੀ ਮੈਂ ਤੁਹਾਨੂੰ ਪਹਿਲੇ ਕਿਹਾ ਜੈਸਾ ਤੁਸੀਂ मुनासिब समझो। तो मुझे एक दफ़ा मुझसे रब्ता किया किसी ने, टोबा टेक सिंह से। उन्होंने मुझसे कुछ बातें पूछी लव बर्ड से रिलेटेड, उनकी केयर से रिलेटेड, लेकिन मसला ये था कि हमारा लैंग्वेज बैरियर बन रहा था। उनको बात मेरी समझने में मुश्किल हो रही थी और मुझे उन्हें समझाने में मुश्किल हो रही थी। तो मुझे फिर आपका ख्याल आया, क्योंकि इससे पहले भी 2-3 लोगों ने मेरे सामने ये मेंशन किया था कि हमने पंजाबी लव बर्ड चैनल के थ्रू बहुत सारी ऐसी चीज़ें सीखी हैं जो चीज़ें हम अफोर्ड नहीं, यानी मेडिसिन के तौर पे अफोर्ड नहीं कर सकते थे, तो इन्होंने उन चीज़ों को हमारे लिए एट आर आर्म्स लेंथ हमारे लिए देसी चीज़ों के बारे में। तो वो फिर मैंने जो है उन साहब को भी मैंने आपका लिंक भेजा। उसके बाद अब आप समझ लें कि आप शायद उनके एक वो रूहानी मुर्शिद हैं और वो आपसे सीख के चल रहे हैं। ਮੁਰਸ਼ਦ ਤੇ ਡਰਦੇ ਕੋਈ ਨਹੀਂ, ਇੱਥੇ ਤੇ ਬੰਦਾ ਡਰ ਜਾਂਦਾ। ਖੈਰ ਬਦਲ ਜੀ, ਬੜਾ ਅੱਛਾ ਲੱਗਾ ਬਾਜੀ ਤੁਹਾਡੇ ਨਾਲ ਗੱਲ ਕਰਕੇ, ਤੇ ਦੇਖਦੇ ਰਹੋ ਜੀ ਪੰਜਾਬੀ ਲਵ ਬਰਡ ਚੈਨਲ। ਇਨਸ਼ਾਅੱਲਾ ਤਾਲਾ ਨੈਕਸਟ ਵੀਡੀਓ ਜਲਦ ਮਿਲਨੇ ਆ, ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ, ਤੇ ਅਸੀਂ ਦੁਆ ਗੁਆ ਜੀ ਅੱਲਾਹ ਤਾਲਾ ਪਾਕਿਸਤਾਨ ਦੀ ਖੈਰ ਫਰਮਾਏ, ਤਮਾਮ ਪਾਕਿਸਤਾਨ ਦੇ तमाम ਫੈਂਸੀਅਰ ਜਿਹੜੇ ਲਵ ਬਰਡ ਬਰੀਡ ਕਰਵਾ ਰਹੇ ਨੇ, ਬਿਗ ਬਰਡਸ ਬਰੀਡ ਕਰਵਾ ਰਹੇ ਨੇ, ਜਾਂ ਡਵ ਜਾਂ ਸਪੈਰੋ, ਐਗਰੀਕਲਚਰ ਦੇ ਵਿੱਚ ਕੋਈ ਵੀ ਕਹਿੰਦੇ, ਅੱਲਾਹ ਤਾਲਾ ਸਭ ਦੀ ਖੈਰ ਫਰਮਾਏ, ਇਤਫਾਕ 'ਚ ਬਰਕਤ, ਅਸੀਂ ਮਿਲ ਜੁਲ ਕੇ ਇਸ ਕੰਮ ਨੂੰ ਪਾਕਿਸਤਾਨ ਦੇ ਕੋਨੇ-ਕੋਨੇ ਤੱਕ ਪਹੁੰਚਾਏ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। अस्सलाम वालेकुम रहमतुल्लाहि वबरकातुहू। ਤੇ ਦੋਸਤੋ ਮੈਂ ਇਸ ਤੇ ਮਾਰ ਚੁੱਕਿਆ ਜੀ ਐਫਡੀ ਦੇ ਅੰਦਰ, ਤੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਇੱਥੇ ਡਵ ਲੱਗੀ ਹੈ ਜੀ। ਦਿਖਾਓ ਜੀ ਸਾਡੇ ਦੋਸਤਾਂ ਨੂੰ ਡਵ ਜੀ। खूबसूरत जगह ਤੁਸੀਂ ਜ਼ਿਕਰ ਕਰ ਰਹੇ ਹੋ गालबन डायमंड वाइट। इनकी मैं आपको डिफ्रेंसिएशन बता देती हूँ। ये जैसे जो पेयर है ये डायमंड पाइड का पेयर है,
वाइट टेल पाइड इनटू डायमंड पाइड, और इसी तरह से इनके बच्चे जो हैं वो भी एक ब्लू वाइट टेल आया है और एक डायमंड पाइड है, वो आप देख रहे होंगे पोनी में बच्चे हैं। जी जी। ठीक है, फिर इसके बाद हम आगे चलते हैं। ये पेड़, इस पेड़ को आप देखें 4 नंबर, इसको कहते हैं जी रेड पाइड। रेड पाइड। रेड पाइड, हाँ जी। जब ये पैदा होते हैं यानी कि बच्चे हैच होके नियर टू सेल्फ होते हैं तो इनका ये कलर होता है, आपको नीचे बच्चा नज़र आ रहा होगा, और फिर आहिस्ता आहिस्ता ये वॉश होते होते ये इस तरह से मुकम्मल वॉश हो जाते हैं। नीचे जो है नजर आ रहे हैं चिक्स ने जी। हाँ जी, ये फॉर सेल है, ये फॉर सेल हैं, और ये अभी यानी कि इन्होंने मेल्स ने अभी कुछ ने कॉल किया, कुछ करना स्टार्ट कर रहे हैं, तो रेड पाइड स्टेज में ही एनु रेड पाइड कहते हैं जी। ये जी डायमंड पाइड है। डायमंड पाइड है जी, डायमंड पाइड दे कुछ बर्ड्स ने। हाँ जी, इसमें वेरिएशन आपको नजर आ रही होगी। ये फीमेल जो है ये भी डायमंड पाइड है, लेकिन ये 100% वॉश हो चुकी है, लेकिन मुझे तो क्योंकि पता है कि वो डायमंड पाइड है, तो मैंने काफ़ी कुछ 4-5 साल लगा के ब्लड लाइन ऐसी बनाई है जिसके थ्रू बर्ड्स जो हैं वो बहुत जल्दी बहुत ज़्यादा वॉश हो जाते हैं इनकी। अच्छा, इसको केप डव कहते हैं, इसको केप डव कहते हैं। वहाँ जेब्रा पड़ी हुई है, इसको जेब्रा डव कहते हैं जी। हाँ, दिखा दो जी जनाब। ए बर्ड देखो जी, मैं फर्स्ट टाइम देख रहा मैं इस बर्ड के बारे दसो जी साढ़े दोस्तों को। ये जी डव की ही एक टाइप है, इसको जेब्रा डव कहते हैं। इसमें भी 2 डिफरेंट कलर्स हैं, मेरे पास अभी ये है। साइज डिफरेंट है डायमंड सादी डव तो जी, इसकी चाइना डव या डायमंड डव्स जिनको हम कहते हैं उनसे इसका साइज डिफरेंट है। एक पेयर मैंने आगे भी नजर आ रहे हैं, ये केप डव है ये मेरे पास। बल्कि एक बड़ी अचीवमेंट ये है कि केप डव ने माशाल्लाह ब्रीड भी किया है मेरे पास। इनका चिक वहाँ पड़ा हुआ है, वो मैंने सेपरेट कर दिया पेरेंट्स से। दोस्तों देखो जी, मैं तो फर्स्ट टाइम देख रही हूँ, बहुत खूबसूरत परिंदा है जी। हाँ, ये ब्लू वाइट टेल है। हाँ, अगली भी मैं आपको दिखा देती हूँ। ब्लू वाइट टेल के बच्चे ये सारे कॉलोनी में ये पड़े हुए हैं जो फॉर सेल हैं चिक्स। ए देखो जी, ये ब्लू वाइट टेल के बच्चे, इनकी भी रिंग्स भी इन्होंने पहने हैं जी माशाल्लाह। जी, इनमें से जो स्प्लिट रेड होते हैं, क्योंकि डायमंड और ब्लू बर्ड्स की बेसिकली ये है कि वो स्प्लिट हो सकते हैं रेड का, वेयर रेड सेक्स लिंक्ड है। तो जनाब तुसी डव ਦਾ ਸੈਟਅਪ ਦੇਖ ਲਿਆ, ਹੁਣ ਅਸੀਂ ਜਾ ਰਹੇ ਹਾਂ ਜੀ ਲਵ ਬਰਡ ਦੇ ਸੈਟਅਪ। ਉਹ ਸੱਚ ਕਿਹਾ ਸੀ ਆਪੀ ਨੇ ਕਿ ਲਵ ਬਰਡ ਦੇ ਨਖਰੇ ਤੇ ਪ੍ਰੋਟੋਕੋਲਸ ਬੜੇ ਨੇ। ਉਧਰ ਕੋਈ ਪੱਖਾ ਨਹੀਂ, ਇੱਥੇ ਜਨਾਬ ਕੂਲਰ ਵੀ ਚੱਲ ਰਹੇ ਨੇ, ਪੱਖੇ ਵੀ ਚੱਲ ਰਹੇ ਨੇ ਜੀ ਮਾਸ਼ਾਅੱਲਾ। ਇਹ ਦੇਖੋ ਜੀ ਪਾਕਿਸਤਾਨੀਆਂ ਦੇ ਦਿਲ ਦੀ ਧੜਕਨ, ਕਰੀਮਿਨੋ ਤੇ ਅਲਬਾਈਨੋ ਰੈਡ ਆਈਜ਼ ਮਾਸ਼ਾਅੱਲਾ ਕਮਰਸ਼ੀਅਲ ਬਰਡਸ। पार्ब्लू पर सनाटा का पेड़ है, एक बड़ा खूबसूरत है इधर। पार्ब्लू पर सनाटा में भी रेयर है। ठीक है, किधर लगा जी? ये इधर, ये यहाँ पे ऊपर पर वो जो पर्सनाटा ग्रीन सा आपको नजर आ रहा है वो पार्ब्लू में है। डॉक्टर साहब साहब जनाब देख लो पर्सनाटा की क्वालिटी देखो माशाल्लाह। पार्ब्लू पर्सनाटा बहुत खूबसूरत। अच्छा साढ़े दोस्तों को बॉक्सेस वगैरह उतार देते हैं। हाँ जी, बॉक्सेस मैंने सारे उतार दिए हुए हैं क्योंकि आजकल गर्मी बहुत ज़्यादा हो गई है। यानी कि जैसे गर्मी स्टार्ट होती है तो तुसी फिर डव को ब्रीड लेंदे हो तो सर्दी के विच लव बर्ड को। मैं नेचुरल साइकिल पे इनको रखती हूँ, मैं बहुत ज़्यादा बर्ड को पुश नहीं करती। मैंने अप्रैल में सारे अपने बॉक्सेस उतार दिए थे। अब उसके बाद ये अब अपनी एनर्जी गेन करें, दोबारा से फ्रेश हों, फिर अगस्त में अब दोबारा हम जज करेंगे। अगर टेम्परेचर ऑप्टिमम होगा तो फिर हम दोबारा से सोचेंगे सितंबर तक बॉक्सेस। ठीक है दोस्तों, देखो ए देखो ਜਿਹੜੀ ਆਪੀ ਹੁਣੀ ਗੱਲ ਕਰ ਰਹੇ ਸਨ, ਕਹਿੰਦੇ ਨੇ ਥੋੜੇ ਨਖਰੇ ਸਹਿਣੇ ਪੈਂਦੇ ਨੇ। ਦੇਖ ਲਓ ਇੱਥੇ ਕੂਲਰ ਵੀ ਚੱਲ ਰਹੇ ਹੈ, ਇੱਥੇ ਐਗਜ਼ਾਸਟ ਵੀ ਚੱਲ ਰਿਹਾ ਹੈ, ਪੱਖਾ ਵੀ ਚੱਲ ਰਿਹਾ ਹੈ। ਇਹ ਜੀ ਲਵ ਬਰਡ ਮਾਸ਼ਾਅੱਲਾ। ਅੱਛਾ ਆਪੀ ਇੱਕ ਗੱਲ ਦੱਸੋ ਮੈਨੂੰ, ਇੱਕ ਮੈਨੂੰ ਵੀ ਗੱਲ ਦੱਸੋ, ਸੱਚੀ ਸੱਚੀ ਦੱਸਣੀ ਹੈ।
ਡਵ ਵੀ ਮਾਸ਼ਾਅੱਲਾ ਬਹੁਤ ਖੂਬਸੂਰਤੀ ਅੱਲਾਹ ਤਾਲਾ ਦੀ ਕੁਦਰਤ ਹੈ ਜਿੰਨੇ ਕਲਰ ਕੰਬੀਨੇਸ਼ਨਸ ਲਵ ਬਰਡਸ ਹੈਗੇ ਨੇ ਕਿਸੇ ਹੋਰ ਪਰਿੰਦੇ 'ਚ ਨਜ਼ਰ ਆਏ ਨੇ ये ट्रू है, ये बात ट्रू है। जितनी जल्दी और जितनी ज़बरदस्त कलर म्यूटेशन लवबर्ड्स की है वो मुझे नहीं नजर है। माशाल्लाह जी। ये वो पेयर है जो मैं बात कर रही थी, जो कार्डो ऑफलाइन इनटू ब्लूटूथ ऑफलाइन मैंने ऐड किया। जनाब इत्थे थोड़ा जिहा अंधेरा है लेकिन मैं कोशिश कर रहा हूँ। कोई बात नहीं, बस ये मैं आपको बता देती हूँ कि मेरे ये 2 टावर्स जो हैं ये अच्छा रेट नीचे आ रहे हैं। हाँ जी